दर्शकों ब्रेक तो बाद तुहानूं आपां जी आਇਆਂ ਕਹਿੰਦੇ ਆ। सो हुण आपां गलबात करन जा रहे हैं कि किस तरह 28 साल बाद बाबरी मसीत नूं ढाउण दी जिहड़ी साजिश करन वाले 32 अपराधियों के खिलाफ ਜਿਹੜੇ CBI ਦੀ ਜਿਹੜੀ ਸਪੈਸ਼ਲ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਹੈ ਔਰ ਇਹਨਾਂ 32 ਦੇ 32 ਅਪਰਾਧੀਆਂ ਨੂੰ ਬਾਇਜ਼ਤ ਬਰੀ ਕਰਦਿਆਂ ਅਦਾਲਤ ਨੇ ਕਿਹਾ ਹੈ ਕਿ ਇਹਨਾਂ ਨੇ ਮਸੀਤ ਢਾਉਣ ਦੇ ਵਿੱਚ ਜਿਹੜੀ ਕੋਈ ਸਾਜ਼ਿਸ਼ ਨਹੀਂ ਕੀਤੀ ਔਰ ਨਾ ਹੀ ਇਹਨਾਂ ਨੇ ਇਹ ਮਸੀਤ ਢਾਈ ਹੈ। ਸੋ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਇਹ ਮਸੀਤ ਢਾਈ ਹੀ ਨਹੀਂ ਗਈ ਇਹਨਾਂ ਅਪਰਾਧੀਆਂ ਵੱਲੋਂ ਤੇ ਫਿਰ ਕਿਨੇ ਢਾਈ ਹੈ, ਕਿਹੜੇ ਜਿੰਨ ਭੂਤਾਂ ਨੇ ਢਾਈ ਹੈ। ਸੋ ਹਿੰਦੂ ਤਵੀ ਰਾਜ ਦੇ ਵਿੱਚ ਇਨਸਾਫ ਨਾਂ ਦੀ ਜਿਹੜੀ चीज़ कोई है ही नहीं है, ये एक मजाक बन चुकी है। सो इस बारे आप विचार चर्चा करन जा रहे हैं। सो असीं चाहांगे कि तुसीं साडे नाल इसी तरह बने रहना। देखण सुनने तुहाडा सब दा बहुत बहुत शुक्रिया जी। डॉक्टर साहब की कहना चाहोगे? देखो वैसे तो हुण इन्नियां गल्लां पिछले पीरीयड च जदों तो खास तौर ते 6 दसंबर 1992 बाबरी मसीत ढाई गई, बिल्कुल फिर जदों 9 नवंबर 2019 ਨੂੰ ਇਹ फैसला सुप्रीम कोर्ट ਦਾ ਆਇਆ ਜਿਹਦੇ 'ਚ ਉਹਨਾਂ ਨੇ ਇਹਦੇ ਬਾਵਜੂਦ ਕਿ ਸਾਰੇ ਜਿਹੜੇ ਡੀਲ ਰਿਕਾਰਡ ਲੈਂਡ ਰਿਕਾਰਡ ਇਸ ਗੱਲ ਵੱਲ ਪੁਆਇੰਟ ਆਊਟ ਕਰਦੇ ਸੀ ਕਿ ਉੱਥੇ ਮਸੀਤ ਐਗਜ਼ਿਸਟ ਕਰਦੀ ਸੀ ਔਰ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਵੀ ਉਸ ਲਾਈਨ ਦੇ ਉੱਤੇ ਸੀ। ਲੇਕਿਨ ਬਿਲਕੁਲ ਆਈਨੀ ਗੁੰਡਾਗਰਦੀ ਇਸ ਮੁੱਦੇ ਤੇ ਵੀ ਕਰਦੇ ਆ ਠੀਕ ਉਸੇ ਲਾਈਨ ਦੇ ਉੱਤੇ ਜਿਵੇਂ ਜਦੋਂ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਗਈ ਕਸ਼ਮੀਰੀ ਡਾਕਟਰ ਨੌਜਵਾਨ ਕੋਈ ਉਹਦੇ ਖਿਲਾਫ ਐਵੀਡੈਂਸ ਨਹੀਂ ਸੀ, ਕੋਈ ਸਰਕਮਸਟੈਂਸ਼ੀਅਲ ਐਵੀਡੈਂਸ ਵੀ ਨਹੀਂ ਸੀ, ਪਰ ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਸੀ ਕਿ ਭਾਈ ਅਸੀਂ ਉਹਨੂੰ ਇਸ ਲਈ ਦੇ ਰਹੇ ਹਾਂ ਮੌਤ ਦੀ ਸਜ਼ਾ ਤਾਂ ਕਿ ਜਿਹੜੀ ਕਲੈਕਟਿਵ ਕੌਨਸ਼ੀਅੰਸ ਹੈ, ਕਲੈਕਟਿਵ ਵਿਲ ਹੈ ਲੋਕਾਂ ਦੀ ਉਹ ਸੈਟੀਸਫਾਈ ਹੋਏ। ਮਤਲਬ ਇਹ ਹੈ ਕਿ ਅਸੀਂ ਬਹੁ ਗਿਣਤੀ ਹਿੰਦੂਆਂ ਨੂੰ ਖੁਸ਼ ਕਰਨ ਦੇ ਲਈ ਇਹ ਉਹਨਾਂ ਨੇ ਆਪਣੇ ਫੈਸਲੇ 'ਚ ਲਿਖਿਆ ਇੱਕ ਬੇਗੁਨਾਹ ਬੰਦੇ ਨੂੰ ਫਾਂਸੀ ਦੇ ਤਖਤੇ ਤੇ ਚਾੜ ਦਿੱਤਾ। ਔਰ ਅਸੀਂ ਦੇਖਦੇ ਹਾਂ ਕਿ ਜਦੋਂ 9 ਨਵੰਬਰ 2019 ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਇਹਦੇ ਬਾਵਜੂਦ ਜ਼ਮੀਨੀ ਹਕੀਕਤ ਲੈਂਡ ਰਿਕਾਰਡ ਔਰ ਉਹਦਾ ਕੰਮ ਸਿਰਫ ਇਹੀ ਸੀ ਕਿ ਲੈਂਡ ਡੀਡ ਦੇ ਮੁਤਾਬਕ ਕੌਣ ਇਹਦਾ ਹੱਕਦਾਰ ਹੈ, ਉਹ ਢਾਂਚਾ ਜਿੱਥੇ ਖੜਾ ਸੀ ਉਹਦਾ ਉਹ ਕਿਹਦੀ ਮਲਕੀਅਤ ਹੈ, ਉਹਦੇ 'ਚ ਉਹਨਾਂ ਨੇ ਸੁਪਰੀਮ ਕੋਰਟ ਨੇ ਫੇਥ ਦਾ ਇਸ਼ੂ ਲੈ ਆਂਦਾ। ਉਹਨਾਂ ਨੇ ਕਿਹਾ ਜੀ ਹਿੰਦੂਆਂ ਦੀ ਆਸਥਾ ਹੈ, ਉਹਨਾਂ ਦਾ ਵਿਸ਼ਵਾਸ ਹੈ ਕਿ ਰਾਮ ਇੱਥੇ ਜੰਮਿਆ। ਸੋ ਕੋਈ ਕੋਰਟ ਕੋਈ ਐਵੀਡੈਂਸ ਕੋਈ ਚੀਜ਼ ਦਾ ਮਤਲਬ ਉੱਥੇ ਨਹੀਂ ਦੇਖਿਆ ਗਿਆ ਕਿਉਂਕਿ ਉੱਥੇ ਫੇਥ ਦੇ ਫੈਕਟਰ ਦੇ ਥੱਲੇ ਉਹ ਹਿੰਦੂਆਂ ਦੇ ਹਵਾਲੇ ਕਰਨ ਦੀ ਲਾਈਨ ਆਈ। ਹੁਣ ਉਸ ਫੈਸਲੇ 'ਚ ਸੁਪਰੀਮ ਕੋਰਟ ਨੇ ਇਹ ਤਾਂ ਕਿਹਾ ਕਿ ਜੀ ਇਹ ਜਿਹੜਾ ਢਾਣਾ ਇਹ ਕ੍ਰਿਮੀਨਲ ਐਕਟ ਸੀ, ਇਹ ਜਿਹੜਾ ਮੁਸਲਮਾਨਾਂ ਦੇ ਧਾਰਮਿਕ ਔਰ ਦੂਸਰੇ ਦੇ ਨਾਲ ਸੀ, ਇੱਧਰ ਉੱਧਰ ਉਹ ਸਾਰੀ ਜਿਹੜੀ ਹੈ ਉਹ ਕਾਸਮੈਟਿਕ ਜਿਹੀਆਂ ਗੱਲਾਂ ਕੀਤੀਆਂ। ਔਰ ਜ਼ਾਹਿਰ ਹੈ ਕਿ ਉਹਦਾ ਫੈਸਲਾ ਕਿਉਂਕਿ ਇਹ ਇੱਕ ਦੂਸਰਾ ਕੇਸ ਜਿਹੜਾ ਪਹਿਲਾਂ ਰਾਏਬਰੇਲੀ 'ਚ ਫਾਈਲ ਹੋਈ FIR, ਫਿਰ ਲਖਨਊ 'ਚ ਹੋਈ, ਫਿਰ ਦੋਨਾਂ ਨੂੰ ਮਰਜ ਜਿਹੜਾ ਕ੍ਰਿਮੀਨਲ ਕੇਸ ਸੀ ਕਿ ਕ੍ਰਿਮੀਨਲ ਕੰਸਪੀਰੇਸੀ ਕਿਉਂਕਿ ਬਾਬਰੀ ਮਸੀਤ ਦਾ ਢਾਂਚਾ ਜਿਨ੍ਹਾਂ ਨੇ ਢਾਇਆ ਜ਼ਾਹਿਰ ਹੈ ਕੰਸਪਾਇਰ ਕੀਤਾ, ਜ਼ਾਹਿਰ ਹੈ ਉਹਨਾਂ ਦੇ ਕੋਲੋਂ ਔਜ਼ਾਰ ਕਿਵੇਂ ਔਰ ਇਹ ਨਹੀਂ ਹੈ ਕਿ ਕੋਈ ਰਾਤ ਦੇ ਹਨੇਰੇ ਜਦੋਂ ਉਹਨਾਂ ਨੇ ਉੱਥੇ ਮੂਰਤੀਆਂ ਲਿਆ ਕੇ ਰੱਖੀਆਂ ਉਹ ਤਾਂ ਹਨੇਰੇ 'ਚ ਰੱਖੀਆਂ ਅਗਰ ਇਹਦੇ ਰੌਲਾ ਪਾ ਦਿੱਤਾ ਜੀ ਆਹੋ ਮੂਰਤੀਆਂ ਉੱਥੇ ਭਗਵਾਨ ਰਾਮ ਪ੍ਰਗਟ ਹੋ ਗਏ। ਲੇਕਿਨ ਇਹ ਤਾਂ ਫੁੱਲ ਗਲੇਅਰ ਆਫ ਦਾ ਕੈਮਰਾਜ਼। ਉਸ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਇਸ ਦੇ ਉੱਤੇ ਡਿਸੀਜਨ, ਕਾਂਗਰਸ ਦਾ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ, UP ਦਾ ਕਲਿਆਣ ਸਿੰਘ, ਹਕੂਮਤ ਵੱਲੋਂ ਦਿੱਤੀ ਗਈ ਸੁਪਰੀਮ ਕੋਰਟ ਨੂੰ ਜਿਹੜੀ ਐਸ਼ੋਰੈਂਸ ਕਿ ਕੋਈ ਉਸ ਸਟਰਕਚਰ ਨੂੰ ਡੈਮੇਜ ਨਹੀਂ ਕੀਤਾ ਜਾਏਗਾ ਔਰ ਫੁੱਲ ਸਕੇਲ ਪਬਲਿਕ ਗਲੇਅਰ 'ਚ ਲੱਖਾਂ ਲੋਕ ਕਿਉਂਕਿ ਕਲਿਆਣ ਸਿੰਘ BJP ਦਾ ਚੀਫ ਮਿਨਿਸਟਰ ਸੀ UP ਦੇ ਵਿੱਚ ਜਿਵੇਂ ਉਸ ਨੂੰ ਢਾਇਆ ਗਿਆ ਔਰ ਜ਼ਾਹਿਰ ਹੈ ਕਿ ਵੀ ਇਹ ਇੱਕ ਪਲਾਨਡ ਤਰੀਕੇ ਦੇ ਨਾਲ ਜਿਹੜੇ ਐਕਸਪਰਟ ਸੀ ਉਹ ਕਿਵੇਂ ਉੱਪਰ ਚੜ੍ਹੇ ਗੁੰਬਦਾਂ ਦੇ ਕਿਵੇਂ ਉਹਨਾਂ ਨੇ ਇੱਕ ਔਰ ਕਿਵੇਂ ਫਿਰ ਜੈ ਸ਼੍ਰੀ ਰਾਮ ਦੇ ਥੱਲੇ ਹਰ ਇੱਕ ਨੇ ਕੀਤਾ। ਸੋ ਜਦੋਂ ਇਹ FIRs ਆਈਆਂ ਜਿਹੜੀਆਂ ਬਾਅਦ 'ਚ ਇੱਕ ਥਾਂ ਤੇ ਪਹੁੰਚ ਕੇ ਫਿਰ ਹਾਈ ਕੋਰਟ ਫਿਰ ਸੁਪਰੀਮ ਕੋਰਟ ਫਿਰ CBI ਦੇ ਸਪੈਸ਼ਲ ਕੋਰਟ ਤੱਕ ਗਈਆਂ ਉਹਨਾਂ ਦੇ ਵਿੱਚ ਜਿਹੜੇ 32 ਬੰਦੇ ਨਾਮਜ਼ਦ ਕੀਤੇ ਗਏ ਉਹਨਾਂ ਦੇ ਵਿੱਚ 8 ਜਿਹੜੇ ਨੇ ਉਹ ਵੱਡੇ BJP ਦੇ ਲੀਡਰ ਸੀ ਜਿਨ੍ਹਾਂ ਦੇ ਵਿੱਚ ਮੁਰਲੀ ਮਨੋਹਰ ਜੋਸ਼ੀ ਸੀ, ਜਿਨ੍ਹਾਂ ਦੇ ਵਿੱਚ LK ਅਡਵਾਨੀ ਸੀ, ਜਿਨ੍ਹਾਂ ਦੇ ਵਿੱਚ ਉਮਾ ਭਾਰਤੀ ਸੀ, ਜਿਹਦੇ 'ਚ ਸਾਧਵੀ ਰਤੰਬਰਾ ਸੀ।
ਦੋ ਉਹਨਾਂ ਚੋਂ ਮਰ ਚੁੱਕੇ ਨੇ, ਉਹਨਾਂ 'ਚ ਇੱਕ ਵਿਜੇ ਕਟਿਆਰ ਵੀ ਸੀ। ਜੀ ਔਰ ਇਹ ਜਿਹੜੇ ਨੇ ਔਰ ਬਾਕੀ ਜਿਹੜੇ ਨਾਲ ਐਸੋਸੀਏਟ 32 ਔਰ ਜਦੋਂ ਅੱਜ ਇਹ ਫੈਸਲਾ ਉਹਨਾਂ ਦੇ ਸਪੈਸ਼ਲ ਕੋਰਟ ਜਿਹੜੇ ਨੇ CBI ਦੇ ਨੇ ਸੁਣਾਇਆ, ਉਹਨੇ ਸਾਰੇ ਦੇ ਸਾਰੇ ਬਰੀ ਕਰ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਜੀ ਬਿਲਕੁਲ ਕੋਈ ਕੰਸਪੀਰੇਸੀ ਨਹੀਂ ਸੀ, ਸਪੌਂਟੇਨੀਅਸ ਹੋਇਆ ਔਰ ਇਹ ਐਂਟੀ ਸੋਸ਼ਲ ਐਲੀਮੈਂਟਸ ਨੇ ਢਾਇਆ। ਦੇਖੋ ਹੁਣ ਐਂਟੀ ਸੋਸ਼ਲ ਜੇ ਤੁਹਾਨੂੰ ਕੈਮਰਿਆਂ 'ਚ ਨਜ਼ਰ ਨਹੀਂ ਆਏ, ਉਹਨਾਂ ਦੀ ਕੋਈ ਪਛਾਣ ਨਹੀਂ ਹੈ, ਉਹਨਾਂ ਦੇ ਖਿਲਾਫ ਕੋਈ FIR ਨਹੀਂ ਹੈ, ਫਿਰ ਤਾਂ ਜ਼ਾਹਰ ਹੈ ਵੀ ਇਹ ਕੋਈ ਜਿਨਾਤ ਹੀ ਹੋਣਗੇ, ਜਿੰਨ ਨੇ ਜਾਂ ਭੂਤ ਨੇ। ਬਿਲਕੁਲ। ਔਰ ਵਾਕਈ ਉਹ ਤਾਂ ਫਿਰ ਕਿਸੇ ਭੂਤਾਂ ਜਿਨ੍ਹਾਂ ਨੇ ਆ ਕੇ ਉਸ ਨੂੰ ਢਾਇਆ। ਪਰ ਇਹ ਗੱਲ ਕਰਨ ਤੋਂ ਪਹਿਲੇ ਕਿ ਭਾਈ ਇਹ ਕਿਵੇਂ ਟ੍ਰੈਵੈਸਟੀ ਆਫ ਜਸਟਿਸ ਹੈ, ਜਦੋਂ ਅੰਗਰੇਜ਼ੀ ਦਾ ਲਫ਼ਜ਼ ਟ੍ਰੈਵੈਸਟੀ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਦਾ ਮਤਲਬ ਹੁੰਦਾ ਹੈ ਪੈਰੋਡੀ, ਮਜ਼ਾਕ, ਜੀ ਜੋਕ, ਬਿਲਕੁਲ, ਕਿ ਵੀ ਕਿਵੇਂ। ਔਰ ਇਹ ਨਹੀਂ ਹੈ ਕਿ ਪਹਿਲਾ ਕੇਸ ਹੈ, ਲੇਕਿਨ ਘੱਟੋ ਘੱਟ ਉਹਨਾਂ ਲੋਕਾਂ ਨੂੰ ਜਿਹੜੇ ਸਾਡੇ 'ਚ ਅਜੇ ਵੀ ਬੈਠੇ ਹੋਏ ਨੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀ ਇਹ ਇੱਕ ਇੰਡੀਅਨ ਸੈਕੂਲਰਿਜ਼ਮ ਜਾਂ ਸੈਕੂਲਰ ਇੰਡੀਆ, ਸਾਡੀ ਵੱਡੀ ਜੁਡੀਸ਼ਰੀ, ਸਾਡਾ ਮੀਡੀਆ, ਸਾਡਾ ਫਲਾਣਾ, ਔਰ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਗੱਲ ਕਰਾਂਗੇ ਕਿ ਕਿਵੇਂ ਸਾਈਮਲਟੇਨੀਅਸਲੀ ਇੱਕ ਪਾਸੇ ਇਸ ਕਿਸਮ ਦੀ ਟ੍ਰੈਵੈਸਟੀ ਆਫ ਜਸਟਿਸ ਹੈ, ਜੀ ਦੂਸਰੇ ਪਾਸੇ ਕਿਵੇਂ ਇੱਕ ਮਨੀਸ਼ਾ ਨਾਂ ਦੀ ਦਲਿਤ ਬੱਚੀ ਜਿਹੜੀ ਹਥਰਸ UP ਚੋਂ, ਜਿਹਦੇ ਨਾਲ 4 ਉਸ ਥਾਂ ਦੇ ਠਾਕਰਾਂ ਦੇ ਰਾਜਪੂਤਾਂ ਦੇ ਬੰਦੇ ਜਿਹੜੇ ਨੇ ਉਹਦੇ ਨਾਲ ਜਬਰ ਜਨਾਹ ਕਰਦੇ ਨੇ, ਫਿਰ ਉਹਦੀ ਕਿਵੇਂ ਰੀੜ੍ਹ ਦੀ ਹੱਡੀ ਵੀ ਤੋੜ ਦਿੰਦੇ ਨੇ, ਉਹਦੀ ਜੀਭ ਕੱਟਣ ਤੱਕ ਜਾਂਦੇ ਨੇ ਕਿ ਤੂੰ ਦੱਸ ਨਾ ਸਕੇ ਕਿਸੇ ਨੂੰ। ਕਿਵੇਂ ਉਹ ਅਲੀਗੜ੍ਹ ਯੂਨੀਵਰਸਿਟੀ ਉਹਦੇ ਮੈਡੀਕਲ ਹਸਪੀਟਲ 'ਚ ਆਉਂਦੀ ਹੈ, ਫਿਰ ਦਿੱਲੀ, ਔਰ ਉਹਦੀ ਡੈਥ ਹੋ ਜਾਂਦੀ ਹੈ ਦਿੱਲੀ ਆ ਕੇ। ਔਰ ਕਿਵੇਂ ਫਿਰ ਚੋਰੀ ਛਿਪੇ ਅੱਧੀ ਰਾਤ ਨੂੰ ਪੁਲਿਸ ਬਿਨਾਂ ਮਾਪਿਓ ਜਾਂ ਭਰਾਵਾਂ ਭੈਣਾਂ ਨੂੰ ਦੱਸਿਆ ਉਹਨਾਂ ਦੇ ਘਰ ਲਿਜਾਇਆ ਡੈੱਡ ਬਾਡੀ, ਉਹਨੂੰ ਲਿਜਾ ਕੇ ਸ਼ਮਸ਼ਾਨ ਘਾਟ ਦੇ ਵਿੱਚ ਸਾੜ ਦਿੰਦੇ ਨੇ। ਔਰ ਇਸ ਸਾਰੇ ਦੇ ਉੱਤੇ ਵੀ ਜਿਹੜਾ ਇਹਨਾਂ ਦਾ ਸੋ ਕਾਲ, ਜਦੋਂ ਤੁਸੀਂ ਕਹਿੰਦੇ ਹੋ ਕਿ ਜੀ ਬਹੁਤ ਡਾਈਵਰਸੀਫਾਈਡ ਸਾਡੀ ਸੋਸਾਇਟੀ ਹੈ, ਵਾਈਬ੍ਰੈਂਟ ਡੈਮੋਕ੍ਰੇਸੀ, ਵਾਈਬ੍ਰੈਂਟ ਮੀਡੀਆ, ਔਰ ਉਹਨਾਂ ਨੂੰ ਸੁਸ਼ਾਂਤ ਰਾਜਪੂਤ ਤੇ ਉਹ ਰੀਆ ਚੱਕਰਵਰਤੀ ਉਹਦੇ ਦੁਆਲੇ ਹੀ ਉਹ ਘੁਮਾ ਰਹੇ ਨੇ। ਔਰ ਇੰਨੀ ਵੱਡੀ ਗੱਲ ਦੇ ਉੱਤੇ ਕਿਵੇਂ ਸੈਲੀਬ੍ਰੇਸ਼ਨ ਹੈ, ਔਰ ਕਿਵੇਂ ਇਹਨੂੰ ਕਿਹਾ ਜਾ ਰਿਹਾ ਕਿ ਜੀ ਦੇਖੋ ਇਹ BJP ਕਹਿ ਰਹੀ ਸਾਡੀ ਜਿੱਤ ਹੋਈ ਹੈ, ਔਰ ਇਹ ਕਹਿ ਰਹੇ ਸੱਚ ਦੀ ਜਿੱਤ ਹੋਈ ਹੈ। ਅਡਵਾਨੀ ਕਹਿੰਦਾ ਕਿ ਮੇਰਾ ਮਿਸ਼ਨ ਪੂਰਾ ਹੋ ਗਿਆ, ਜੈ ਸ਼੍ਰੀ ਰਾਮ। ਹੁਣ ਤੁਸੀਂ ਇਹ ਤੋਂ ਦੇਖੋ ਕਿ ਵੀ ਕਿਵੇਂ ਸਿਸਟੇਮੈਟਿਕਲੀ, ਜੇ ਅਸੀਂ ਹੁਣ ਤੱਕ ਇਹ ਕਹਿੰਦੇ ਆ, ਕਿਉਂਕਿ ਗੱਲ ਇੱਕ ਹਵਾਲੇ ਨਾਲ ਨਹੀਂ ਹੈ, ਸਾਈਮਲਟੇਨੀਅਸਲੀ ਦਲਿਤ ਬੱਚੀ ਦਾ ਕੇਸ ਦੱਸਦਾ ਹੈ ਕਿ ਭਾਰਤ ਦੇ ਵਿੱਚ ਅੱਜ 100 ਮਿਲੀਅਨ ਤੋਂ ਜ਼ਿਆਦਾ ਦਲਿਤ ਔਰ ਇੰਨੇ ਤੋਂ ਹੀ ਜ਼ਿਆਦਾ ਜਿਹੜੇ ਟ੍ਰਾਈਬਲ ਨੇ, ਆਦੀਵਾਸੀ ਨੇ, ਜਿਨ੍ਹਾਂ ਨੂੰ ਮੂਲ ਨਿਵਾਸੀ ਕਿਹਾ ਜਾਂਦਾ ਹੈ, ਉਹਨਾਂ ਦੇ ਨਾਲ ਕੀ ਵਾਪਰ ਰਿਹਾ। ਔਰ ਇਹਦੇ ਨਾਲ ਅਸੀਂ ਦੇਖਦੇ ਹਾਂ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜੂਨ 84, ਨਵੰਬਰ 84, 36 ਸਾਲ ਹੋ ਗਏ, ਇਨਸਾਫ ਨਹੀਂ, ਹਜ਼ਾਰਾਂ ਸਿੱਖਾਂ ਨੂੰ ਜਿਉਂਦੇ ਦਿੱਲੀ ਦੀਆਂ ਸੜਕਾਂ ਤੇ ਸਾੜਿਆ ਗਿਆ, ਅਦਾਲਤਾਂ ਕਹਿੰਦੀਆਂ ਸੀ ਨੋ ਐਵੀਡੈਂਸ, ਕੋਈ ਕ੍ਰੈਡੀਬਲ ਐਵੀਡੈਂਸ ਨਹੀਂ ਹੈ। ਹੁਣ ਵੀ ਉਹ ਇਹ ਕਹਿ ਰਹੇ ਨੇ ਕਿ ਜੀ ਇਹ ਇਸ ਲਈ ਅਸੀਂ ਹੈ ਕਿ ਇਹਨਾਂ ਦੇ ਖਿਲਾਫ, ਉਹਨਾਂ ਨੇ ਕਿਹਾ ਜੀ ਜਿਹੜੀਆਂ ਵੀਡੀਓਜ਼ ਦੇ ਵਿੱਚ ਇਹਨਾਂ ਦਾ ਹੈ ਉਹਨੂੰ ਅਸੀਂ ਐਜ਼ ਐਵੀਡੈਂਸ ਨਹੀਂ ਗਿਣਦੇ, ਜਿਹੜੀਆਂ ਆਡੀਓ ਟੇਪਸ ਜਾਂ ਦੂਜੀਆਂ ਇਹਨਾਂ ਦੀਆਂ ਮੀਟਿੰਗਸ ਦੀਆਂ ਜਾਂ ਮੀਡੀਆ ਰਿਪੋਰਟਸ ਜਾਂ ਜਰਨਲਿਸਟਾਂ ਦਾ, ਉਹਨਾਂ ਨੇ ਕਿਹਾ ਜੀ ਜਰਨਲਿਸਟ ਜਿਹੜੇ ਨੇ ਉਹਨਾਂ ਦੀਆਂ ਪਬਲਿਸ਼ਡ ਰਿਪੋਰਟਸ ਨੇ, ਉਹ ਤਾਂ ਅਨਪਬਲਿਸ਼ਡ ਹੋਣ। ਜੇ ਜਰਨਲਿਸਟ ਦੀ ਰਿਪੋਰਟ ਹੀ ਪਬਲਿਸ਼ ਨਹੀਂ ਹੋਈ ਤਾਂ ਜਰਨਲਿਸਟ ਕਿਵੇਂ ਹੈ? ਔਰ ਉਹ ਅਨਪਬਲਿਸ਼ਡ, ਉੱਥੇ ਕੋਈ ਉਹ ਡਿਟੈਕਟਿਵ ਬਣ ਕੇ ਗਿਆ ਸੀ, ਉਹ ਤਾਂ ਐਜ਼ ਅ ਜਰਨਲਿਸਟ ਗਿਆ। ਔਰ ਜਗ ਜ਼ਾਹਰ ਹੈ, ਦੁਨੀਆ ਦੇ ਸਾਹਮਣੇ ਹੈ ਕਿ ਭਾਈ ਕਿਵੇਂ ਇੱਕ ਮਿਸ਼ਨ ਸ਼ੁਰੂ ਕੀਤਾ ਗਿਆ, ਕਿਵੇਂ ਪਾਲਮਪੁਰ ਦੇ ਇਹਨਾਂ ਦੀ BJP ਦੇ ਜਿਹੜੀ ਐਨੂਅਲ ਉਹਨਾਂ ਦੀ ਕਨਵੈਨਸ਼ਨ ਸੀ, ਉਹਨਾਂ ਦੀ ਉਹਦੇ 'ਚ ਫੈਸਲਾ ਕੀਤਾ ਗਿਆ ਕਿ ਇਸ ਮੰਦਰ ਦੇ ਇਸ਼ੂ ਨੂੰ, ਬਾਬਰੀ ਮਸਜਿਦ ਦੇ ਨੂੰ ਪੋਲੀਟੀਕਲ ਜਿਹੜਾ ਇਸ਼ੂ ਬਣਾਉਣਾ ਹੈ। ਕਿਵੇਂ ਫਿਰ ਇੱਕ ਰੱਥ ਯਾਤਰਾ ਸ਼ੁਰੂ ਕੀਤੀ ਗਈ ਜਿਹਦੇ ਥੱਲੇ ਨਫ਼ਰਤ ਫੈਲਾਈ ਗਈ। ਕਿਵੇਂ 6 ਦਸੰਬਰ 1992 ਨੂੰ ਸਿਰਫ ਇੱਕ ਇੱਟਾਂ ਗਾਰੇ ਦਾ ਸਟਰਕਚਰ ਢਾਉਣ ਦੀ ਗੱਲ ਨਹੀਂ ਹੈ, ਇਮੀਡੀਏਟ ਬਾਅਦ ਜਿਹੜੀ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਹੋਈ, 2000 ਤੋਂ ਜ਼ਿਆਦਾ ਮੁਸਲਮਾਨ ਕੱਲੇ ਮੁੰਬਈ ਦੇ ਵਿੱਚ ਹੀ ਜਿਹੜੇ ਨੇ ਉਹ ਮੌਤ ਦੇ ਘਾਟ ਉਤਾਰੇ ਗਏ। ਔਰ ਕਿਵੇਂ ਜਿਨ੍ਹਾਂ ਨੇ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ, ਸੁਨੀਲ ਦੱਤ ਉਸ ਵੇਲੇ MP ਸੀ ਉਸ ਬੰਬਈ ਦੇ ਏਰੀਏ ਚੋਂ, ਕਿਵੇਂ ਫਿਰ ਉਹਨੂੰ ਜ਼ਲੀਲ ਕੀਤਾ ਗਿਆ, ਕਿਵੇਂ
ਉਹਦੇ ਮੁੰਡੇ ਸੰਜੇ ਦੱਤ ਨੂੰ ਫਿਰ ਪਾਕਿਸਤਾਨ ਜਿਹੜਾ ਉਹਦੇ ਨਾਲ ਦਾਊਦ ਔਰ ਦੂਜੇ ਦੇ ਨਾਲ ਕਲੱਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਔਰ ਇਸ ਸਾਰੇ ਦੇ ਦੌਰਾਨ ਹੁਣ ਜਦੋਂ ਅੱਜ ਅਸੀਂ ਇਸ ਸਿਸਟਮ ਦੀ ਗੱਲ ਕਰ ਰਹੇ ਹਾਂ, ਇਹ ਬੇਇਨਸਾਫੀ ਹੋਏਗੀ ਕਿ ਸਿੱਖ ਪਰਿਵਾਰ ਚੋਂ ਪੈਦਾ ਹੋਏ ਜਿਹੜੇ ਜਸਟਿਸ ਲਿਬਰਹਾਨ, ਜਿਨ੍ਹਾਂ ਦਾ ਪੂਰਾ ਨਾਮ ਮਨਮੋਹਨ ਸਿੰਘ ਲਿਬਰਹਾਨ ਸੀ, MS ਲਿਬਰਹਾਨ। ਮੈਂ ਵੀ ਪਹਿਲੀ ਵਾਰੀ ਲਿਬਰਹਾਨ ਦੇਖਿਆ ਤੇ ਮੈਂ ਕਿਹਾ ਵੀ ਇਹ ਸ਼ਾਇਦ ਕੋਈ ਕ੍ਰਿਸਚੀਅਨ ਜਾਂ ਕੋਈ ਪਾਰਸੀ ਹੈ, ਲੇਕਿਨ ਜਦੋਂ ਮੈਂ ਬਾਅਦ 'ਚ ਦੇਖਿਆ, ਕਿਉਂਕਿ ਉਹਨੇ 16 ਸਾਲ ਦੀ ਤਫਤੀਸ਼ ਤੋਂ ਬਾਅਦ, ਕਿਉਂਕਿ ਜਸਟਿਸ ਲਿਬਰਹਾਨ ਨੇ ਇੱਕ ਕਮਿਸ਼ਨ ਬਣਾਇਆ ਗਿਆ ਸੀ, ਆਪਣੀ ਰਿਪੋਰਟ ਦੇ ਵਿੱਚ ਇਹਨਾਂ ਸਾਰਿਆਂ ਨੂੰ ਉਹਨੇ ਠੋਕਿਆ ਸੀ ਕਿ ਕਿਹਦਾ ਕੀ ਰੋਲ ਹੈ। ਔਰ ਹੁਣ ਉਸ ਵੇਲੇ ਉਹ ਜਿਹੜੇ ਨੇ ਸਿਟਿੰਗ ਜੱਜ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ, ਬਾਅਦ ਚ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਜਿਹੜਾ ਸ਼ਾਇਦ ਚੀਫ ਜਸਟਿਸ ਰਿਟਾਇਰ ਹੋਏ, ਹੁਣ ਚੰਡੀਗੜ੍ਹ ਚ ਰਹਿੰਦੇ ਨੇ, ਉਹਨਾਂ ਦੀ ਅਸੀਂ ਗੱਲ ਵੀ ਕਰਾਂਗੇ ਕਿ ਵੀ ਉਸ ਇਨੀਅਰ ਇਹੀ ਨਹੀਂ ਕਿ ਇਕੱਲਾ ਕੋਈ ਮੀਡੀਆ ਦੀ ਰਿਪੋਰਟ ਸੀ ਜਾਂ ਜਰਨਲਿਸਟਾਂ ਦੀਆਂ ਕਤਰਾਂ ਸੀ ਜਾਂ ਜਸਟਿਸ ਲਿਬਰਹਾਨ ਰਿਪੋਰਟ, ਉਹਦੇ ਜੀਵਨ ਮੁੰਬਈ ਦੇ ਵਿੱਚ 2000 ਤੋਂ ਜ਼ਿਆਦਾ ਮੁਸਲਮਾਨਾਂ ਨੂੰ ਮਾਰਨਾ, ਇਸ ਸਭ ਦੇ ਨਾਲ ਜਦੋਂ ਤੁਸੀਂ ਮਿਲਾ ਕੇ ਦੇਖਦੇ ਹੋ ਕਿ ਇਹ ਕੀ ਇਹ ਟ੍ਰੈਵੈਸਟੀ ਹੈ ਜਸਟਿਸ ਦੀ, ਇਹ ਵੀ ਲਫ਼ਜ਼ ਛੋਟਾ ਪੈ ਜਾਂਦਾ ਹੈ। ਔਰ ਇਹਦੀ ਟਾਈਮ ਲਾਈਨ ਜਿਹੜੀ ਹੈ ਕਿ ਇਹ 1528 ਦੇ ਵਿੱਚ ਇਸ ਬਾਬਰੀ ਮਸਜਿਦ ਨੂੰ ਮੀਰ ਬਕੀ ਜਿਹੜਾ ਕਮਾਂਡਰ ਸੀ ਮੁਗਲ ਐਂਪਰਰ ਬਾਬਰ ਤਾਂ ਆਪ ਕਦੇ ਆਇਆ ਹੀ ਨਹੀਂ, ਉਹਨੇ ਜਿਹੜਾ ਇੱਕ ਖੁੱਲੀ ਥਾਂ ਦੇ ਉੱਤੇ, ਉੱਥੇ ਹੋਰ ਵੀ ਮਸਜਿਦਾਂ ਨੇ ਅਯੁੱਧਿਆ 'ਚ, ਹੋਰ ਵੀ ਮੰਦਿਰ ਨੇ, ਉਹਨੇ ਬਾਬਰ ਦੀ ਯਾਦ 'ਚ ਬਣਾਇਆ। 1885 ਦੇ ਵਿੱਚ ਰਘਬੀਰ ਦਾਸ ਨੇ ਫੈਜ਼ਾਬਾਦ ਡਿਸਟ੍ਰਿਕਟ ਕੋਰਟ ਦੇ ਵਿੱਚ ਜਿਹੜੀ ਹੈ ਇਹ ਪਟੀਸ਼ਨ ਕੀਤੀ ਕਿ ਅਸੀਂ ਬਾਹਰ ਉਹਦੇ ਇੱਕ ਕੈਨੋਪੀ ਬਣਾਉਣਾ ਚਾਹੁੰਦੇ ਹਾਂ, ਔਰ ਕੋਰਟ ਨੇ ਇਹਨੂੰ ਰਿਜੈਕਟ ਕਰ ਦਿੱਤਾ ਕਿਉਂਕਿ ਬ੍ਰਿਟਿਸ਼ ਰਾਜ ਆ ਚੁੱਕਾ ਸੀ। ਫਿਰ 1949 ਦੇ ਵਿੱਚ ਤੁਸੀਂ ਇਹ ਦੇਖੋ ਕਿ ਜਿਹਨੂੰ ਇਹ ਆਜ਼ਾਦੀ ਕਹਿੰਦੇ ਨੇ, ਆਜ਼ਾਦੀ ਦਾ ਮਤਲਬ ਹਿੰਦੂ ਤਵੀਆਂ ਦੇ ਰਾਜ ਦੀ ਗੱਲ ਹੈ। 1849 ਦੇ ਵਿੱਚ ਜਿਹੜਾ ਉੱਥੇ ਰਾਮ ਲੱਲਾ ਦੀਆਂ ਮੂਰਤੀਆਂ ਲਿਆ ਕੇ ਰੱਖ ਦਿੱਤੀਆਂ ਜਾਂਦੀਆਂ ਨੇ, ਇਹ ਕਹਿਣ ਦੇ ਲਈ ਕਿ ਜੀ ਇਹ ਇੱਕ ਡਿਸਪਿਊਟਡ ਸਟਰਕਚਰ ਹੈ। ਫਿਰ 1950 ਦੇ ਵਿੱਚ ਕੋਈ ਗੋਪਾਲ ਸ਼ਿਮਲਾ ਵਿਸ਼ਾਰਦ ਫੈਜ਼ਾਬਾਦ ਕੋਰਟ ਦੇ ਵਿੱਚ ਇਹ ਕਹਿੰਦਾ ਜੀ ਕਿਉਂਕਿ ਇੱਥੇ ਮੂਰਤੀਆਂ ਪਈਆਂ, ਸਾਨੂੰ ਜਿਹੜਾ ਪੂਜਾ ਦਾ ਹੱਕ ਹੋਣਾ ਚਾਹੀਦਾ। ਫਿਰ 1959 ਦੇ ਵਿੱਚ ਨਿਰਮੋਹੀ ਅਖਾੜਾ ਜਿਹੜਾ ਉਹ ਇਸ ਥਾਂ ਦੇ ਕਬਜ਼ੇ ਦੇ ਲਈ ਕਿ ਜੀ ਇਹ ਸਾਡੀ ਥਾਂ ਹੈ, ਉਹ ਪਟੀਸ਼ਨ ਕਰਦਾ ਹੈ। 1961 ਚ ਯੂਪੀ ਦਾ ਸੁੰਨੀ ਸੈਂਟਰਲ ਵਕਫ ਬੋਰਡ ਜਿਹੜਾ ਹੈ ਉਹ ਉਸ ਸਾਈਟ ਦੇ ਲਈ ਕਿ ਭਾਈ ਇਹ ਕਿਉਂਕਿ ਸਾਰੀਆਂ ਪ੍ਰਾਪਰਟੀਆਂ ਅਬੰਡੈਂਟ ਜਿਹੜੀਆਂ ਨੇ ਉਹ ਵਕਫ ਬੋਰਡ ਦੇ ਥੱਲੇ ਆ ਗਈਆਂ। ਫਿਰ ਅਸੀਂ ਦੇਖਦੇ ਹਾਂ ਕਿ 1986 ਦੇ ਵਿੱਚ ਜਿਹੜਾ ਉਹ ਇਹ ਰਾਜੀਵ ਗਾਂਧੀ ਦੇ ਵੇਲੇ ਸ਼ਰਾਰਤ ਹੁੰਦੀ ਹੈ ਕਿ ਜੀ ਉਹਦੇ ਬਾਬਰੀ ਮਸਜਿਦ ਦਾ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ ਔਰ ਕੋਰਟ ਕਹਿੰਦਾ ਕਿ ਜੀ ਉਸ ਦੇ ਇੱਕ ਹਿੱਸੇ 'ਚ ਹਿੰਦੂਆਂ ਨੂੰ ਵੀ ਪੂਜਾ ਦਾ ਹੱਕ ਹੋਣਾ ਚਾਹੀਦਾ ਹੈ। 1999 ਦੇ ਵਿੱਚ ਇਲਾਹਾਬਾਦ ਹਾਈ ਕੋਰਟ ਸਟੇਟਸ ਕੋ ਦਿੰਦਾ ਹੈ ਕਿ ਭਾਈ ਇਹ ਡਿਸਪਿਊਟਡ ਸਟਰਕਚਰ ਹੈ। ਔਰ 6 ਦਸੰਬਰ 1992 ਨੂੰ ਕਿਵੇਂ ਹਜ਼ਾਰਾਂ ਦੀ ਭੀੜ ਜਿਹੜੀ ਆ ਉਹ ਆ ਕੇ ਪੂਰੇ ਪਲਾਨਡ ਤਰੀਕੇ ਦੇ ਨਾਲ ਬਾਬਰੀ ਮਸਜਿਦ ਨੂੰ ਢਾਉਂਦੀ ਹੈ। ਫਿਰ ਦਸੰਬਰ 1992 ਦੇ ਵਿੱਚ ਜਿਵੇਂ ਮੈਂ ਆਲਰੇਡੀ ਜ਼ਿਕਰ ਕੀਤਾ 2 FIR ਜਿਹੜੀਆਂ ਨੇ ਕਾਰ ਸੇਵਕਸ ਦੇ ਖਿਲਾਫ ਰਜਿਸਟਰ ਹੁੰਦੀਆਂ ਨੇ, ਜਿਨ੍ਹਾਂ 'ਚ ਅਡਵਾਨੀ ਜੋਸ਼ੀ ਬਾਕੀ ਸਾਰਿਆਂ ਨੂੰ ਵੀ ਇਹਨਾਂ ਦੇ ਨਾਂ ਨੇ। ਔਰ ਅਕਤੂਬਰ 1993 'ਚ CBI ਜਿਹੜੀ ਹੈ ਅਡਵਾਨੀ ਔਰ ਦੂਸਰਿਆਂ ਦੇ ਖਿਲਾਫ ਚਾਰਜ ਸ਼ੀਟ ਫਾਈਲ ਕਰਦੀ ਹੈ। 2001 ਦੇ ਵਿੱਚ ਸਪੈਸ਼ਲ CBI ਕੋਰਟ ਜਿਹੜਾ ਹੈ ਉਹ ਇਹਨਾਂ ਦੇ ਖਿਲਾਫ ਅਡਵਾਨੀ ਜੋਸ਼ੀ ਉਮਾ ਭਾਰਤੀ ਬਾਲ ਠਾਕਰੇ ਦੇ ਖਿਲਾਫ ਕਾਰਵਾਈ ਬੰਦ ਕਰ ਦਿੰਦਾ ਹੈ। ਫਿਰ 2004 ਦੇ ਵਿੱਚ CBI ਜਿਹੜੀ ਹੈ ਲਖਨਊ ਬੈਂਚ ਦੇ ਸਾਹਮਣੇ ਚੈਲੰਜ ਕਰਦੀ ਹੈ। ਮਈ 2010 ਚ ਹਾਈ ਕੋਰਟ ਡਿਸਮਿਸ ਕਰ ਦਿੰਦਾ ਹੈ ਔਰ ਉਹਨਾਂ ਨੇ ਕਿਹਾ ਜੀ CBI ਦੀ ਰਿਵੀਜ਼ਨ ਪਟੀਸ਼ਨ 'ਚ ਕੋਈ ਦਮ ਨਹੀਂ ਹੈ। ਫਿਰ ਸਤੰਬਰ 2010 ਦੇ ਵਿੱਚ ਹਾਈ ਕੋਰਟ ਰੂਲਿੰਗ ਦਿੰਦੀ ਹੈ ਕਿ ਇਹ ਸੁੰਨੀ ਵਕਫ ਬੋਰਡ, ਨਿਰਮੋਹੀ ਅਖਾੜਾ ਤੇ ਰਾਮ ਲੱਲਾ ਇਹਨਾਂ ਦੇ ਵਿੱਚ ਇਹਨਾਂ ਤਿੰਨੋਂ ਹੀ ਇਸ ਦੇ ਟਾਈਟਲ ਦੇ ਵਿੱਚ ਰੱਖੇ ਜਾਣ ਔਰ ਉਹਨਾਂ ਨੂੰ ਦਿੱਤਾ ਜਾਏ। ਫਿਰ ਅਸੀਂ ਮਈ 2011 ਸੁਪਰੀਮ ਕੋਰਟ ਹਾਈ ਕੋਰਟ ਦੇ ਫੈਸਲੇ ਨੂੰ ਰੋਕ ਦਿੰਦਾ ਹੈ ਔਰ ਅਸੀਂ ਆਲਰੇਡੀ ਗੱਲ ਕੀਤੀ ਹੈ ਕਿ ਕਿਵੇਂ ਫਿਰ 9 ਨਵੰਬਰ 2019 ਨੂੰ ਸੁਪਰੀਮ ਕੋਰਟ ਉਹ ਉੱਥੇ ਮੰਦਿਰ ਬਣਾਉਣ ਦੀ ਗੱਲ ਕਰਦਾ ਹੈ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਦੋਂ ਅਸੀਂ ਇਸ ਅਗਸਤ 2020 ਦੇ ਵਿੱਚ ਮੋਦੀ ਜਿਹੜਾ ਭੂਮੀ ਪੂਜਨ ਕਰਦਾ ਅਯੁੱਧਿਆ ਜਾ ਕੇ, ਉਹਦਾ ਆਲਰੇਡੀ ਅਸੀਂ ਜ਼ਿਕਰ ਕੀਤਾ। ਹੁਣ ਜਿਹੜੀ ਲਿਬਰਹਾਨ ਕਮਿਸ਼ਨ ਦੀ ਰਿਪੋਰਟ ਸੀ ਜਿਹੜੀ ਕਿ ਉਹਨਾਂ ਨੇ ਜੂਨ 30 2009 ਨੂੰ 16 ਸਾਲ ਬਾਅਦ ਜਿਹੜੀ ਹੈ ਉਹ ਮਨਮੋਹਨ ਸਿੰਘ ਨੂੰ ਪੇਸ਼ ਕੀਤੀ ਸੀ। ਉਦੋਂ ਮਨਮੋਹਨ ਸਿੰਘ ਦੀ ਹਕੂਮਤ ਸੀ 2009 ਦੇ ਵਿੱਚ।
ਔਰ ਉਹਦੇ 'ਚ ਉਹਨਾਂ ਨੇ ਜਿਹੜੀ ਹੈ ਬਿਲਕੁਲ 16 ਸਾਲ ਦੀ ਇਨਵੈਸਟੀਗੇਸ਼ਨ, ਜਿਹਦੇ 'ਚ 399 ਉਹਨਾਂ ਦੀਆਂ ਸਿਟਿੰਗਸ ਹੋਈਆਂ, 48 ਵਾਰ ਇਸ ਕਮਿਸ਼ਨ ਦੀ ਐਕਸਟੈਂਸ਼ਨ ਹੋਈ, ਔਰ ਉਹਦੇ 'ਚ ਉਹਨਾਂ ਨੇ ਪੂਰੇ ਐਵੀਡੈਂਸ ਦੇ ਨਾਲ ਉਹਨਾਂ ਨੇ ਇਹ ਕਿਹਾ ਸੀ ਕਿ ਐਜ਼ ਇਜ਼ ਐਵੀਡੈਂਟ ਫਰੋਮ ਦਾ ਐਵੀਡੈਂਸ ਕਿ ਭਾਈ ਕਿਵੇਂ ਇਹ ਜਿਹੜਾ ਸੰਘ ਪਰਿਵਾਰ ਆਰਗੇਨਾਈਜੇਸ਼ਨਸ ਨੇ ਕੰਸਪੀਰੇਸੀ ਕੀਤੀ, how the money was channeled from the coffers of various Sangh Parivar organizations through various banks to the accounts held in the names of various organizations. ਫਿਰ ਉਹਨਾਂ ਨੇ ਕਿਹਾ ਵੀ ਕਿਵੇਂ ਅਨਆਈਡੈਂਟੀਫਾਈਬਲ ਸੋਰਸਿਸ ਤੋਂ ਮਨੀ ਦਾ ਫਲੋ ਹੋਇਆ, ਕਿਵੇਂ ਆਰਐਸਐਸ, ਵਿਸ਼ਵ ਹਿੰਦੂ ਪਰਿਸ਼ਦ, ਬੀਜੇਪੀ ਔਰ ਦੂਸਰੇ ਸੰਘ ਪਰਿਵਾਰ ਦੇ ਮੈਂਬਰਸ ਨੇ ਇਸ ਸਾਰੇ ਦੇ ਲਈ ਫੰਡ ਰੇਜ਼ਿੰਗ ਕੀਤੀ, ਕਿਵੇਂ ਜਿਹੜੇ ਨੇ ਰਾਮ ਜਨਮ ਭੂਮੀ ਨਿਆਸ, ਭਾਰਤ ਕਲਿਆਣ ਪ੍ਰਤਿਸਥਾਨ, ਵਿਸ਼ਵ ਹਿੰਦੂ ਪਰਿਸ਼ਦ, ਇਹਨਾਂ ਸਾਰਿਆਂ ਨੂੰ ਆਰਐਸਐਸ ਵੱਲੋਂ ਮਨੀ ਥੱਲੇ ਉਹਨਾਂ ਦੇ ਇੰਡੀਵਿਜੂਅਲ ਨੇਮ ਵੀ ਨੇ ਦਿੱਤੀ ਗਈ। ਫਿਰ ਕਿਵੇਂ ਇਸ ਸਾਰੇ ਦੇ ਉੱਤੇ ਪਲੈਨਿੰਗ ਕੀਤੀ ਗਈ, ਪ੍ਰੀ ਪਲੈਨਿੰਗ ਕੈਰੀਡ ਆਊਟ ਫॉर ਦਾ ਐਂਟਾਇਰ ਪ੍ਰੋਸੈਸ ਆਫ ਮੂਵਮੈਂਟ, ਕਿਵੇਂ ਇਹ ਸਾਰੀ ਜਿਹੜੀ ਹੈ ਉਹਦੀ ਪਲੈਨਿੰਗ ਹੋਈ। ਫਿਰ ਕਿਸ ਤਰੀਕੇ ਦੇ ਨਾਲ ਮੇਕਸ਼ਿਫਟ ਟੈਂਪਲ ਉੱਥੇ ਖੜਾ ਕੀਤਾ ਗਿਆ, ਫਿਰ ਕਿਵੇਂ ਸੀਕੁਐਂਸ ਆਫ ਇਵੈਂਟਸ ਲੀਡਿੰਗ ਟੂ ਐਂਡ ਆਲ ਦਾ ਫੈਕਟਸ ਐਂਡ ਸਰਕਮਸਟੈਂਸਸ relating to occurrence of ਰਾਮ ਜਨਮ ਭੂਮੀ ਬਾਬਰੀ ਮਸਜਿਦ ਕੰਪਲੈਕਸ ਕਿ 6 ਦਸੰਬਰ 1992 ਨੂੰ ਕਿਵੇਂ ਇਸ ਡਿਸਟਰਕਸ਼ਨ ਨੂੰ ਪਲਾਨ ਕੀਤਾ ਗਿਆ। ਔਰ ਇਹ ਸਾਰੀ ਜਿਹੜੀ ਹੈ ਇਸ ਜਿਹੜੀ ਹੈ ਮਿਸਟਰ MS ਲਿਬਰਹਾਨ ਦੀ ਰਿਪੋਰਟ ਦੇ ਵਿੱਚ ਪੂਰਿਆਂ ਨੂੰ ਮਾਰਕ ਕੀਤਾ ਹੋਇਆ। ਲੇਕਿਨ ਇਸ ਸਾਰੇ ਚੋਂ ਜਦੋਂ ਅੱਜ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਸਾਰੇ ਉਸ ਚੋਂ ਬਰੀ ਕਰ ਦਿੱਤੇ ਗਏ ਨੇ, ਔਰ ਅਡਵਾਨੀ ਇਹ ਕਹਿ ਰਿਹਾ ਵਰਡਿਕਟ ਵਿੰਡੀਕੇਟਸ ਮਾਈ ਕਮਿਟਮੈਂਟ ਟੂਵਰਡਸ ਰਾਮ ਜਨਮ ਭੂਮੀ ਮੂਵਮੈਂਟ। ਉਹਨੇ ਇਹ ਨਹੀਂ ਕਿਹਾ ਕਿ ਮੈਂ ਇਨੋਸੈਂਟ ਸੀ, ਉਹਨੇ ਕਿਹਾ ਜੀ ਮੇਰੀ ਕਮਿਟਮੈਂਟ ਜਿਹੜੀ ਸੀ ਉਸ ਦੇ ਥੱਲੇ ਇਹਨੇ ਉਹਨੂੰ ਜਿਹੜਾ ਉਹ ਵਿੰਡੀਕੇਟ ਕਰ ਦਿੱਤਾ ਹੈ ਕਿ ਭਾਈ ਮੈਂ ਕਿੰਨਾ ਕਮਿਟਡ ਬੰਦਾ ਹੈ। ਔਰ ਇਸ ਸਾਰੇ ਚੋਂ ਮੈਂ ਇੱਕ ਜਿਵੇਂ ਪਿਛਲੇ ਦਿਨਾਂ 'ਚ ਜਦੋਂ ਇਮਰਾਨ ਖਾਨ ਸਾਹਿਬ ਨੇ ਆਪਣੇ ਐਡਰੈਸ ਦੇ ਵਿੱਚ ਇਹ ਗੱਲ ਕਹੀ UN ਜਨਰਲ ਅਸੈਂਬਲੀ ਨੂੰ ਕਿ ਭਾਰਤ ਨੂੰ ਕਿਵੇਂ ਨਾਜ਼ੀ ਤਰਜ਼ ਦੇ ਉੱਤੇ ਜਿਹੜਾ ਉਹ ਬਿਲਕੁਲ ਉਹ ਨੀਤੀਆਂ ਨੇ, ਔਰ ਉਹਦੇ 'ਚ ਉਹਨਾਂ ਨੇ ਇੱਕ ਗੱਲ ਕਹੀ ਕਿ ਵੀ ਜਿਹੜੀਆਂ ਸਟੇਟਸ ਐਜ਼ ਏ ਪਾਲਿਸੀ ਇਸਲਾਮੋਫੋਬੀਆ ਕਰ ਰਹੀਆਂ, ਉਹਨਾਂ ਨੇ ਇਸਲਾਮੋਫੋਬੀਆ ਦਾ ਜ਼ਿਕਰ ਕਰਦੇ ਆ, ਉਹਨਾਂ ਨੇ ਇੰਡੀਆ ਦਾ ਜ਼ਿਕਰ ਕੀਤਾ ਕਿ ਇੰਡੀਆ ਦੇ ਵਿੱਚ ਸਟੇਟ ਲੈਵਲ ਦੇ ਉੱਤੇ ਇਸਲਾਮੋਫੋਬੀਆ ਜਿਹੜਾ ਹੈ ਉਸ ਨੂੰ ਐਨਕਰੇਜ ਕੀਤਾ ਜਾ ਰਿਹਾ ਹੈ। ਇਸ ਦੇ ਉੱਤੇ ਕਿਉਂਕਿ ਰੈਲੇਵੈਂਟ ਹੈ, ਬਾਬਰੀ ਮਸਜਿਦ ਨਾਲ ਰਿਲੇਟਡ ਹੁਣ ਦੋਨੋਂ ਫੈਸਲੇ ਆ ਗਏ ਨੇ। ਉਹ ਥਾਂ ਵੀ ਦੇ ਉੱਤੇ ਮੰਦਰ ਭੂਮੀ ਪੂਜਨ ਹੋ ਗਿਆ, ਉੱਥੇ ਭਵਿਆ ਮੰਦਰ ਬਣਨ ਦੀ ਲਾਈਨ ਹੈ, ਤੇ ਜਿਹੜਾ ਇਹ ਸੀ 30 ਸਤੰਬਰ ਨੂੰ ਇਹ ਭਰਮ ਵੀ ਟੁੱਟ ਗਿਆ ਕਿ ਜਿਹੜੇ 32 ਅਕਿਊਜ਼ਡ ਨੇ ਢਾਉਣ ਦੇ ਲਈ ਜਿਹੜੀ ਕੰਸਪੀਰੇਸੀ ਦੇ ਥੱਲੇ, ਜਿਨ੍ਹਾਂ ਦੇ ਉੱਤੇ ਪੂਰਾ ਲਿਬਰਹਾਨ ਕਮਿਸ਼ਨ ਨੇ ਵੀ ਜਿਸ ਦੇ ਉੱਤੇ ਮੋਹਰ ਲਾਈ ਸੀ ਕਿ ਕਿਵੇਂ RSS ਦੀ ਕੰਸਪੀਰੇਸੀ ਸੀ, ਉਹ ਵੀ ਜਿਹੜੇ ਨੇ ਕਲੀਨ ਔਰ ਇਹ ਜਿੰਨਾ ਭੂਤਾਂ ਦੇ ਹਵਾਲੇ ਕਰ ਦਿੱਤਾ। ਸੋਸ਼ਲ ਐਲੀਮੈਂਟਸ ਕਿਉਂਕਿ ਨਜ਼ਰ ਤਾਂ ਆਏ ਨਹੀਂ, ਐਂਟੀ ਸੋਸ਼ਲ ਐਲੀਮੈਂਟ ਤਾਂ ਇਹੀ ਨੇ। ਔਰ ਇਸ ਦੇ ਉੱਤੇ ਇੱਕ ਡਾਕਟਰ ਇਕਦਾਰ ਕਰਾਮਤ ਚੀਮਾ ਦਾ ARY ਬਲੌਗ ਜਿਹੜਾ ਪਿਛਲੇ ਦਿਨਾਂ 'ਚ ਆਇਆ, ਉਹਨਾਂ ਨੇ ਇਹਦੇ ਸੀ ਕਿ ਹਾਊ ਕਰੈਕਟ PM ਇਮਰਾਨ ਖਾਨ ਇਜ਼ ਅਬਾਊਟ ਇੰਡੀਆਜ਼ ਸਟੇਟ ਸਪਾਂਸਰਡ ਇਸਲਾਮੋਫੋਬੀਆ, ਕਿ ਜਿਹੜੀ ਇਮਰਾਨ ਖਾਨ ਉਹਨਾਂ ਨੇ ਚਾਰਜ ਲਾਇਆ ਕਿ ਵੀ ਇੰਡੀਆ ਸਟੇਟ ਸਪਾਂਸਰਡ ਹੈ ਇਸਲਾਮੋਫੋਬੀਆ। ਔਰ ਉਹਦੇ 'ਚ ਉਹਨਾਂ ਨੇ ਗੱਲ ਗੋਲਵਲਕਰ ਤੋਂ ਔਰ ਸਾਵਰਕਰ ਤੋਂ ਸ਼ੁਰੂ ਕੀਤੀ ਕਿ ਸਾਵਰਕਰ ਨੇ ਜਦੋਂ 1923 ਦੇ ਵਿੱਚ ਇਹ ਗੱਲ ਕਹੀ ਸੀ ਕਿ ਭਾਰਤ ਉਹਨਾਂ ਦਾ, ਔਰ ਇਹਦੇ 'ਚ ਮੈਂ ਕੱਲ ਹੀ ਦੇਖ ਰਿਹਾ ਸੀ ਕਿ ਉਹ ਕਹਿ ਰਿਹਾ ਸੀ ਅਟਕ ਤੋਂ ਕਟਕ ਤੱਕ ਦਰਿਆਏ ਜਿਹੜਾ ਇੰਡਸ ਹੈ, ਅਟਕ ਤੋਂ ਕਟਕ ਤੱਕ ਔਰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਹ ਪੁੰਨਿਆ ਭੂਮੀ ਹੈ, ਪਵਿੱਤਰ ਭੂਮੀ, ਔਰ ਉਹਨਾਂ ਦੀ ਹੈ ਜਿਨ੍ਹਾਂ ਦੀ ਇਹ ਪਿਤਰੀ ਭੂਮੀ ਵੀ ਹੈ ਔਰ ਪੁੰਨਿਆ ਭੂਮੀ ਵੀ ਹੈ। ਪੁੰਨਿਆ ਹੁੰਦਾ ਹੈ ਪਾਕ, ਪਵਿੱਤਰ, ਕਿ ਵੀ ਜਿਹੜੇ ਪੈਦਾ ਹੋਏ ਨੇ ਇੱਥੇ ਯਾਨੀ ਪਿਤਰੀ ਭੂਮੀ ਹੈ ਜਨਰੇਸ਼ਨਾਂ ਤੋਂ, ਔਰ ਜਿਨ੍ਹਾਂ ਦੀਆਂ ਰਿਲੀਜੀਅਸਲੀ ਜਿਨ੍ਹਾਂ ਦੀ ਆਸਥਾ ਜਾਂ ਇਸ ਧਰਤੀ ਦੇ ਨਾਲ ਹੈ। ਜ਼ਾਹਰ ਸੀ ਕਿ ਇਸਲਾਮ ਔਰ ਕ੍ਰਿਸਚੀਅਨਿਟੀ ਨੂੰ ਬਾਹਰ ਕੱਢ ਦਿੱਤਾ ਕਿਉਂਕਿ ਉਹਨਾਂ ਦੀ ਤਾਂ ਪੁੰਨ ਭੂਮੀ ਪਾਕ ਧਰਤੀ ਮੱਕਾ ਮਦੀਨਾ, ਔਰ ਈਸਾਈਆਂ ਦੇ ਮਾਮਲੇ 'ਚ ਉਹ ਜਿਹੜਾ ਬੈਥਲਹਿਮ ਹੋਏ, ਜੈਰੂਸ਼ਲਮ ਹੋਏ, ਉਹ ਵੀ ਮਿਡਲ ਈਸਟਰਨ ਰਿਲੀਜਨ ਹੈ। ਸੋ ਇੱਕ ਸਟ੍ਰੋਕ ਦੇ ਨਾਲ ਜਿਹੜਾ ਉਹਨਾਂ ਨੇ ਇਹਨਾਂ ਮਜ਼ਹਬਾਂ ਨੂੰ ਗੈਰ ਭਾਰਤੀ ਐਲਾਨ ਕੇ, ਔਰ ਨਾਲ ਦੀ ਨਾਲ ਦੂਜਾ ਪੱਖ ਇਹ ਸੀ ਕਿ ਹਿੰਦੂ ਇਸ ਬਹੁ ਗਿਣਤੀ ਨੇ ਸਿੱਖਾਂ ਨੂੰ, ਬੋਧੀਆਂ ਨੂੰ, ਜੈਨੀਆਂ ਨੂੰ
ਜਿਹੜਾ ਉਹ ਹਿੰਦੂ ਬਣਾ ਦਿੱਤਾ, ਕਿਉਂਕਿ ਉਹਨਾਂ ਦੀ ਤਾਂ ਫਿਰ ਪੁੰਨਿਆ ਭੂਮੀ ਤੇ ਪਿਤਰੀ ਭੂਮੀ ਉਹੀ ਹੈ, ਇਸ ਲਈ ਉਹ ਹਿੰਦੂ ਨੇ। ਇਹ ਹਿੰਦੂ ਡਿਫਾਈਨ ਉਹਨਾਂ ਨੇ ਇੱਥੋਂ ਸ਼ੁਰੂ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹਦਾ ਮਤਲਬ ਇਹ ਸੀ ਕਿ ਐਬਰਾਹਮਿਕ ਫੇਥ ਜਿਹੜੇ ਨੇ ਮੁਸਲਿਮ, ਕ੍ਰਿਸਚਨ, ਜਿਊਜ਼, ਇਹ ਆਊਟਸਾਈਡ ਇੰਡੀਆ ਨੇ, ਇਸ ਲਈ ਹਿੰਦੂ ਐਕਸਟ੍ਰੀਮਿਸਟ ਬਿਲੀਵ that followers of these religions should either be excluded from Indian society or converted to Hinduism। ਜੀ ਵੀ ਦੋ ਹੀ ਉਹਨਾਂ ਦੇ ਹੱਲ ਨੇ, ਇਹਨਾਂ ਨੂੰ ਬਾਹਰ ਕੱਢੋ ਕਿ ਵੀ ਇਹ ਸਾਡਾ ਹਿੱਸਾ ਹੀ ਨਹੀਂ, ਜਾਂ ਇਹਨਾਂ ਨੂੰ ਕਨਵਰਟ ਕਰਕੇ ਹਿੰਦੂ ਬਣਾਓ। ਜੀ। ਔਰ ਉਹਨਾਂ ਨੇ ਕਿਹਾ ਵੀ ਬੇਸ਼ੱਕ ਭਾਰਤ ਦਾ ਸੰਵਿਧਾਨ ਸੈਕੂਲਰ ਨੈਸ਼ਨਲਿਜ਼ਮ ਦੀ ਗੱਲ ਕਰਦਾ, ਪਰ ਅਲਟੀਮੇਟਲੀ ਜਿਹੜਾ RSS 1925 ਦੇ ਵਿੱਚ ਬਣਿਆ, ਉਹਦੀ ਜਿਹੜੀ ਕਨਸੈਪਚੁਅਲ ਔਰ ਇੰਸਟੀਟਿਊਸ਼ਨਲ ਫਾਊਂਡੇਸ਼ਨ ਹੈ ਉਹ ਹਿੰਦੂ ਰੈਡੀਕਲਿਜ਼ਮ ਤੇ ਹੈ, ਜੋ ਸਾਵਰਕਰ ਨੇ ਕਿਹਾ ਜਾਂ ਗੋਲਵਲਕਰ ਨੇ ਕਿਹਾ। ਔਰ ਇਸੇ ਲਾਈਨ ਦੇ ਉੱਤੇ ਹੀ ਜਿਹੜੀਆਂ ਬਾਕੀ ਆਰਗੇਨਾਈਜ਼ੇਸ਼ਨ ਜਿਨ੍ਹਾਂ ਨੇ ਬਾਬਰੀ ਮਸਜਿਦ ਜਿਵੇਂ ਢਾਈ ਹੈ, ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, ਸ਼ਿਵ ਸੈਨਾ, ਇਹ ਸਾਰੇ ਉਸੇ ਲਾਈਨ ਦੇ ਉੱਤੇ ਨੇ। ਔਰ ਉਹਨਾਂ ਨੇ ਡਾਕਟਰ ਚੀਮਾ ਨੇ ਆਪਣਾ ਬਿਲਟ ਕੀਤਾ ਹੈ ਥੀਸਿਸ ਕਿ ਕਿਵੇਂ ਉੱਤਰ ਪ੍ਰਦੇਸ਼ ਦੇ ਵਿੱਚ ਜਿੱਥੇ ਹੁਣ BJP ਦਾ ਰੂਲ ਹੈ, ਮੈਕਸਿਮਮ ਘਟਨਾਵਾਂ ਇਹ ਹੋ ਰਹੀਆਂ ਨੇ from following the demolition of historic mosque, Hindu-Muslim riots erupted in various parts of India. Only in the city of Bombay, over 2,000 Muslims were killed, 1,829 injured, and 165 gone missing. So ਜ਼ਾਹਰ ਹੈ ਕਿ ਇਸ ਦੇ ਉੱਤੇ ਉਹਨਾਂ ਨੇ ਬੜੀ ਡੀਟੇਲ ਦੇ ਵਿੱਚ ਫਿਰ ਗੱਲ ਕੀਤੀ ਹੈ ਕਿ ਵੀ ਕਿਵੇਂ ਬਾਬਰੀ ਮਸਜਿਦ ਨੂੰ ਢਾਣ ਤੋਂ ਬਾਅਦ BJP ਔਰ RSS ਜਿਹੜੀ ਇੱਕ ਛੋਟੀ ਪੋਲੀਟੀਕਲ ਪਾਰਟੀ ਸੀ, ਉਹਦਾ ਐਵੋਲੂਸ਼ਨ ਫੁੱਲ ਫਲੈਜਡ ਪਾਰਟੀ ਦੇ ਵਿੱਚ ਹੁੰਦਾ, ਔਰ ਕਿਵੇਂ 2019 ਦੇ ਵਿੱਚ ਫਾਈਨਲੀ ਜਿਹੜਾ ਬਾਬਰੀ ਮਸਜਿਦ ਦਾ ਸਾਰਾ ਥਾਂ ਹੈ ਉਹ ਹਿੰਦੂਆਂ ਨੂੰ ਦੇ ਦਿੱਤਾ ਜਾਂਦਾ ਹੈ। ਔਰ ਇਸ ਸਾਰੇ ਤੋਂ ਪਹਿਲਾਂ ਮਾਰਚ 2002 ਦੇ ਬਾਬਰੀ ਮਸਜਿਦ ਢਾਣ ਤੋਂ ਬਾਅਦ ਦੂਜੀ ਵੱਡੀ ਘਟਨਾ ਗੁਜਰਾਤ 'ਚ 2002 'ਚ ਮੋਦੀ ਔਰ ਅਮਿਤ ਸ਼ਾਹ ਕਰਦੇ ਨੇ, ਜਿਹਦੇ 'ਚ ਕਿ 2000 ਤੋਂ ਜ਼ਿਆਦਾ ਮੁਸਲਮਾਨ ਜਿਹੜੇ ਨੇ ਉਹਨਾਂ ਦੀ ਨਸਲਕੁਸ਼ੀ ਕੀਤੀ ਜਾਂਦੀ ਹੈ। ਔਰ ਇਸ ਸਾਰੇ ਤੋਂ ਬਾਅਦ ਕਿਉਂਕਿ ਇਹਦੇ ਬਾਰੇ ਬਿਲਕੁਲ ਉਹਨਾਂ ਨੇ ਕੋਟ ਕੀਤਾ ਹੈ, ਕੰਸਰਨਡ ਸਿਟੀਜ਼ਨਸ ਟ੍ਰਿਬਿਊਨਲ chaired by former Supreme Court Judge V.R. Krishna concluded that Gujarat Chief Minister Modi, his cabinet colleagues and organizations like BJP, RSS, VHP and Bajrang Dal meticulously planned and executed the Gujarat massacre of Muslims। ਉਹਨਾਂ ਦਾ ਹਿੰਦੂ ਜੱਜ ਹੈ ਔਰ ਉਹਨਾਂ ਦਾ ਇੱਕ ਕਮਿਸ਼ਨ ਜਿਹੜਾ ਸਿਟੀਜ਼ਨਸ ਟ੍ਰਿਬਿਊਨਲ ਦਾ, ਔਰ ਉਹਨਾਂ ਨੇ ਇਸ ਸਾਰੇ ਦੇ ਉੱਤੇ ਇਹ ਕਿਹਾ ਵੀ ਕਿਵੇਂ ਉਹਨਾਂ ਨੇ ਮੈਟੀਕੂਲਸਲੀ ਪਲਾਨ ਕੀਤਾ ਔਰ ਫਿਰ ਐਗਜ਼ੀਕਿਊਟ ਕੀਤਾ। ਫਿਰ 2019 ਦੇ ਵਿੱਚ ਉਹ ਕਹਿੰਦੇ ਨੇ ਕਿ ਕਿਵੇਂ BJP ਨੇ ਜਿਹੜਾ ਜਿਨ੍ਹਾਂ ਦੇ ਕੋਲ ਮੈਜੋਰਿਟੀ ਆਈ, ਉਹਨਾਂ ਨੇ CAA ਜਿਹੜਾ ਲਾਅ ਜਿਹਦੇ ਥੱਲੇ ਉਹਨਾਂ ਨੇ ਕਿਵੇਂ 2 ਮਿਲੀਅਨ ਤੋਂ ਜ਼ਿਆਦਾ ਆਸਾਮ ਦੇ ਵਿੱਚ ਮੁਸਲਮਾਨ ਪਹਿਲਾਂ ਹੀ ਸਟੇਟਲੈਸ ਬਣਾ ਦਿੱਤੇ ਗਏ ਨੇ, ਤੇ ਜਿਹੜੇ ਹੁਣ ਭਾਰਤ ਦੇ ਮੁਸਲਮਾਨ ਨੇ ਉਹਨਾਂ ਨੂੰ ਸਟੇਟਲੈਸ ਬਣਾਉਣ ਔਰ ਡੀਫਰੈਂਚਾਈਜ਼ ਕਰਨ ਦੇ ਲਈ ਇਹ ਲਾਅ ਲਿਆਂਦਾ ਕਿ ਤੁਸੀਂ ਆਪਣੇ ਸਿਟੀਜ਼ਨਸ਼ਿਪ ਦੀਆਂ ਨੈਸ਼ਨਲ ਰਜਿਸਟਰੀ ਆਫ ਸਿਟੀਜ਼ਨਸ NRC ਔਰ CAA ਕਿ ਉਹ ਪ੍ਰੂਵ ਕਰੋ ਕਿ ਵੀ ਤੁਸੀਂ ਜਿਹੜਾ ਭਾਰਤੀ ਹੋ। The fear is that existing Muslim citizens of India who will be unable to produce documents of Indian ancestry will be disenfranchised ਕਿ ਵੀ ਉਹਨਾਂ ਦੇ ਨਾਲ ਇਹ ਹੋਏਗਾ। ਔਰ ਇਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਇਹ ਆਲਰੇਡੀ ਅਸਾਮ ਦੇ ਵਿੱਚ ਡਿਟੈਂਸ਼ਨ ਕੈਂਪਾਂ ਦੇ ਵਿੱਚ ਰੱਖਿਆ ਔਰ ਮੁਸਲਮਾਨ ਇਹ ਫੀਅਰ ਕਰਦੇ ਨੇ ਕਿ ਅਲਟੀਮੇਟਲੀ ਕਿ ਅਸੀਂ ਜਦੋਂ ਸਟੇਟਲੈਸਨੈਸ ਸਾਡੀ ਹੋਏਗੀ, ਲਾਰਜ ਨੰਬਰ ਆਫ ਮੁਸਲਿਮ ਕਮਿਊਨਿਟੀ ਈਵਨ ਇਫ ਦੇ ਵਰ ਬੋਰਨ ਇਨ ਇੰਡੀਆ and have lived in the country for decades will be thrown in the detention camps। ਔਰ ਉਹਨਾਂ ਨੇ ਕਿਹਾ ਵੀ ਇਸ ਚੋਂ ਜਦੋਂ ਉਹਨਾਂ ਨੂੰ ਸਟੇਟਲੈਸ ਬਣਾ ਦਿੱਤਾ ਹੈ, ਡਿਸਐਨਫਰੈਂਚਾਈਜ਼ ਕਰ ਦਿੱਤਾ ਹੈ, then ਜਿਹੜੀ ਹੈ the cancellation of citizenship can contribute to genocide ਕਿ ਅਲਟੀਮੇਟਲੀ ਜੈਨੋਸਾਈਡ ਹੋਏਗਾ। ਫਿਰ ਉਹਨਾਂ ਨੇ ਜੰਮੂ ਕਸ਼ਮੀਰ ਦਾ ਹਵਾਲਾ ਦਿੱਤਾ ਕਿਉਂਕਿ ਉਹ ਜਸਟੀਫਾਈ ਕਰ ਰਹੇ ਨੇ ਕਿ ਇਮਰਾਨ ਖਾਨ ਨੇ ਜਿਹੜਾ ਕਿਹਾ ਕਿ ਸਟੇਟ ਦੀ ਪਾਲਿਸੀ ਜਿਹੜੀ ਹੈ ਉਹ ਇਸਲਾਮੋਫੋਬੀਆ ਦੀ ਹੈ। ਉਹਨਾਂ ਨੇ ਕਿਹਾ ਵੀ ਆਹ ਬਾਬਰੀ ਮਸਜਿਦ ਤੋਂ ਤੇ ਹੋਇਆ, 2002 'ਚ ਇਹ ਹੋਇਆ, CAA ਔਰ ਦੂਸਰੇ ਦੇ ਥੱਲੇ ਇਹ ਹੋਇਆ। ਫਿਰ ਉਹਨਾਂ ਨੇ ਕਸ਼ਮੀਰ ਦਾ ਜ਼ਿਕਰ ਕੀਤਾ ਕਿ ਕਿਵੇਂ ਉਹਦਾ ਸਟੇਟਸ ਹੀ ਖਤਮ ਨਹੀਂ ਕੀਤਾ ਗਿਆ। 37 ਲਾਜ਼ ਜਿਹੜੇ ਸੈਂਟਰ ਦੇ ਲਾਅ ਨੇ since the revocation of Article 370, BJP government has implemented 37 laws of Indian central government in Kashmir. A new controversial domicile law has also been introduced, the law which aimed to change Kashmir's
ਡੈਮੋਗ੍ਰਾਫੀ ਕਿ ਉਹਦਾ ਸਾਰਾ ਆਬਾਦੀ ਦਾ ਤਵਾਜ਼ਨ ਬਦਲਣ ਦੀ ਲਾਈਨ ਹੈ। ਜੀ। ਔਰ ਫਿਰ ਦਿੱਲੀ ਦੇ ਵਿੱਚ ਫਰਵਰੀ 2020 ਚ ਜਿਹੜੇ ਰॉयट ਕਰਵਾਏ ਗਏ, 50 ਤੋਂ ਜ਼ਿਆਦਾ ਮੁਸਲਮਾਨ ਮਾਰੇ ਗਏ ਔਰ ਉਹਨਾਂ ਨੂੰ ਜਿਹੜੇ ਜ਼ਖਮੀ ਸੀ ਦੇ ਵਰ ਡਿਨਾਈਡ ਮੈਡੀਕਲ ਕੇਅਰ, ਸਬਜੈਕਟਡ ਟੂ ਬਾਈਕਾਟਸ COVID-19 ਦੇ ਦੌਰਾਨ ਵੀ। It is clear that Hindu extremist BJP government is pursuing an agenda of Hindu supremacy, moving India away from its secular foundations and increasing concerns that Muslims will be regarded as second-class citizens. So Dr. Cheema ਨੇ ਜਿਵੇਂ ਹਰ ਉਹਨਾਂ ਦੀ ਗੱਲ ਕਿਉਂਕਿ ਵੱਡੇ ਸਕਾਲਰ ਨੇ ਔਰ ਫੈਕਟਸ ਨਾਲ ਕਰਦੇ ਨੇ, ਜੀ। ਸੋ ਇਸ ਬੈਕਗ੍ਰਾਉਂਡ ਜਦੋਂ ਤੁਸੀਂ ਅੱਜ ਦੀ ਜਿਹੜੀ ਜਜਮੈਂਟ ਹੈ 30 ਸਤੰਬਰ ਦੀ ਦੇਖੋਗੇ, ਜਿਹਦੇ ਚ 32 ਕ੍ਰਿਮੀਨਲਸ ਜਿਹੜੇ ਨੇ ਉਹ ਦੁੱਧ ਧੋਤੇ ਬਣਾ ਦਿੱਤੇ ਗਏ ਨੇ, ਤੇ ਫਿਰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਨਾਜ਼ੀ ਜਰਮਨੀ 'ਚ ਜੋ ਕੁਝ ਹੁੰਦਾ ਸੀ ਕਿ ਅੱਜ ਦੇ ਇਸ ਹਿੰਦੂਤਵੀ ਇੰਡੀਆ 'ਚ ਉਸ ਦਾ ਹੀ ਜਿਹੜਾ ਉਹ ਦੁਹਰਾ ਤਾਂ ਨਹੀਂ ਹੈ। ਔਰ ਹਰ ਸਮਝਦਾਰ ਇਮਾਨਦਾਰ ਨੂੰ ਸਮਝ ਆਏਗੀ ਕਿ ਇਹ ਅੱਜ ਜਿਹੜਾ ਬਿਲਕੁਲ ਨਾਜ਼ੀਆਂ ਵਾਂਗ, ਨਾਜ਼ੀਆਂ ਦੀ ਤਰਜ਼ ਦੇ ਉੱਤੇ ਮੁਸਲਮਾਨਾਂ, ਈਸਾਈਆਂ, ਸਿੱਖਾਂ, ਦਲਿਤਾਂ ਉਹਨਾਂ ਦਾ ਸਫਾਇਆ ਕਰਨ ਜਾਂ ਵਾਪਸ ਉਹਨਾਂ ਨੂੰ ਹਿੰਦੂਆਂ ਦੀ ਉਸ ਜਿਹੜਾ ਉਸ ਛਤਰੀ ਥੱਲੇ ਲਿਆਉਣ ਦੇ ਲਈ। ਦਲਿਤਾਂ ਨੂੰ ਤਾਂ ਪਹਿਲਾਂ ਹੀ ਸ਼ੂਦਰ ਬਣਾਇਆ ਹੋਇਆ, ਉਹਨਾਂ ਨੂੰ ਜਿਹੜੀ ਥੋੜੀ ਬਹੁਤ ਐਮਪਾਵਰਮੈਂਟ ਕਾਨਸਟੀਟਿਊਸ਼ਨ ਨੇ ਕੀਤੀ, ਹੁਣ ਉਹਨਾਂ ਨੂੰ ਵੀ ਉਹ ਦੱਸ ਰਹੇ ਨੇ ਕਿ ਤੁਸੀਂ ਮਨੂ ਸਮ੍ਰਿਤੀ ਦੇ ਥੱਲੇ ਸ਼ੂਦਰਾਂ ਵਾਂਗ ਹੀ ਜਿਉਣਾ, ਕੋਈ ਹੋਰ ਸੁਪਨਾ ਨਾ ਲੈਣਾ। ਇੱਥੇ ਸੁਪਨੇ ਲੈਣ ਦੇ ਉੱਤੇ ਵੀ ਜੋ ਕੁਝ ਕੀਤਾ ਜਾ ਸਕਦਾ ਹੈ ਉਹ ਅਸੀਂ ਕੇਸ ਬੱਚੀ ਮਨੀਸ਼ਾ ਦਾ ਜਿਹੜਾ ਉਹ ਅਗਲੇ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।